ਤੁਹਾਡੇ ਜਿਹੜਾ ਫਰੇਟ ਗਾਰਡ ਜਾਂ ਕੈਰੀਅਰ 411 ਦੀਆਂ ਜਿਹੜੀਆਂ ਨੈਗੇਟਿਵ ਰਿਪੋਰਟਸ ਆ ਜਾਂਦੀਆਂ ਆ, ਜਿਹੜੀਆਂ ਨਕਲੀ ਰਿਪੋਰਟਸ ਹੁੰਦੀਆਂ ਆ ਕਿਸੇ ਕੰਪਨੀ ਨੂੰ ਟਾਰਨਿਸ਼ ਕਰਨ ਦੇ ਲਈ, ਜਾਂ ਜਿੱਦਾਂ ਵੀ ਕੋਈ ਵੀ ਉਸ ਦੇ ਪਿੱਛੇ ਕਾਰਨ ਹੋਵੇ, ਪ੍ਰੋਸੈਸ ਕੀ ਹੁੰਦਾ ਹੈ ਇਹਨਾਂ ਰਿਪੋਰਟਸ ਨੂੰ ਰਿਮੂਵ ਕਰਨ ਦਾ? ਪ੍ਰੋਸੈਸ ਇਹਦਾ ਇਦਾਂ ਹੁੰਦਾ ਵੀ ਸਾਡੀ ਇੱਕ ਅਟਾਰਨੀਜ਼ ਦੀ ਇਨ ਹਾਊਸ ਅਟਾਰਨੀਜ਼ ਦੀ ਇੱਕ ਐਕਸਪਰਟਾਈਜ਼ ਟੀਮ ਹੈਗੀ ਆ। ਜਿਹੜੇ ਸਾਡੇ ਲਾਇਰਸ ਨੇ ਉਹ ਪਹਿਲਾਂ ਤੁਹਾਡੇ ਜੋ ਵੀ ਕੋਈ ਆਉਂਦਾ ਵਾ ਟਰੱਕਰ ਇਸ ਇੰਡਸਟਰੀ ਨਾਲ ਜੁੜਿਆ ਹੈ, ਉਹਨੂੰ ਜਿਹਨੂੰ ਕੋਈ ਪ੍ਰੋਬਲਮ ਆ, ਆਪਾਂ ਉਹਦਾ ਪੂਰਾ ਪਹਿਲਾਂ ਕੇਸ ਨੂੰ ਸਟੱਡੀ ਕਰਦੇ ਆ ਜੀ। ਕੇਸ ਸਟੱਡੀ ਕਰਨ ਤੋਂ ਬਾਅਦ ਜਿੰਨੀਆਂ ਵੀ ਲੀਗਲ ਗਾਈਡਲਾਈਨਸ ਨੇ ਉਹਨੂੰ ਫੋਲੋ ਕਰਦੇ ਹੋਏ ਆਪਾਂ ਬ੍ਰੋਕਰ ਨੂੰ ਅਪਰੋਚ ਕਰਦੇ ਆ ਤੇ ਕਨਵਿੰਸ ਕਰਦੇ ਆ ਵੀ ਜਿਹੜੀ ਨੈਗੇਟਿਵ ਰਿਪੋਰਟ ਆ ਉਹਨੂੰ ਰਿਮੂਵ ਕੀਤਾ ਜਾਵੇ। ਯੂਜੂਅਲੀ ਕਿੰਨਾ ਕੁ ਖਰਚਾ ਆ ਜਾਂਦਾ ਹੈ ਜਿਹੜੀ ਫਰੇਟ ਗਾਰਡ ਦੀ ਰਿਪੋਰਟ ਜਾਂ ਕੋਈ ਵੀ ਇਦਾਂ ਦੀ ਸਿਮਿਲਰ ਨੈਗੇਟਿਵ ਲੌਜਿਸਟਿਕ ਰਿਪੋਰਟਸ ਜਿਹੜੀਆਂ ਹੁੰਦੀਆਂ ਵੀ ਉਹਨਾਂ ਨੂੰ ਰਿਮੂਵ ਕਰਨ ਦਾ? ਜਿਹੜਾ ਖਰਚੇ ਦੀ ਆਪਾਂ ਗੱਲ ਕਰੀਏ, ਇਹ ਡਿਪੈਂਡ ਕਰਦਾ ਜੀ ਰਿਪੋਰਟ ਟੂ ਰਿਪੋਰਟ। ਉਹ ਰਿਪੋਰਟ ਕਿਹੜੇ ਪਲੇਟਫਾਰਮ ਤੇ ਆ, ਉਹ ਰਿਪੋਰਟ ਕਿੰਨੀ ਪੁਰਾਣੀ ਆ, ਉਹ ਕਿਸ ਚੀਜ਼ ਦੀ ਰਿਪੋਰਟ ਆ, ਤੇ ਉਸ ਜਿਹੜੀ ਕੇਸ ਦੀ ਕੰਪਲੈਕਸਿਟੀ ਤੇ ਵੀ ਬੜਾ ਡਿਪੈਂਡ ਕਰਦਾ ਜੀ ਜਿਹੜਾ ਖਰਚੇ ਦੀ ਗੱਲ ਆ। ਪਰ ਆਪਾਂ ਜੇ ਇਨ ਜਨਰਲ ਗੱਲ ਕਰੀਏ, ਇਹ 3000 ਦਾ ਖਰਚਾ ਹੁੰਦਾ ਜਿਹੜਾ ਅਟਾਰਨੀ ਚਾਰਜ ਕਰਦਾ ਵਾ, ਜਿਹੜੀ ਲੀਗਲ ਟੀਮ ਜਿਹੜਾ ਕੰਮ ਕਰਦੀ ਹੈ ਕੇਸ ਦੇ ਉੱਪਰ। ਯੂਜੂਅਲੀ ਕਿਹੜੇ ਪਲੇਟਫਾਰਮ ਹੁੰਦੇ ਆ ਜਿਨ੍ਹਾਂ ਤੇ ਇਦਾਂ ਦੀਆਂ ਰਿਪੋਰਟਸ ਜਾਂਦੀਆਂ, ਜਿੱਦਾਂ ਕੋਈ ਫਰੇਟ ਗਾਰਡ ਆ, ਕੈਰੀਅਰ 411 ਆ, ਕੈਰੀਅਰ 411 ਆ, ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਪਲੇਟਫਾਰਮਸ ਆ ਜਿਨ੍ਹਾਂ ਦੇ ਉੱਤੇ ਇਦਾਂ ਦੀਆਂ ਰਿਪੋਰਟਸ ਚਾੜੀਆਂ ਜਾਂਦੀਆਂ? ਇਹਦੇ ਨਾਲ ਹੋਰ ਬੜੇ ਮੇਜਰ ਪਲੇਟਫਾਰਮਸ ਆ। ਸਭ ਤੋਂ ਮੇਨ ਚੀਜ਼ ਆ ਵੀ ਅਸੀਂ ਸਾਰੇ ਮੇਜਰ ਪਲੇਟਫਾਰਮਸ ਤੇ ਕੰਮ ਕਰਦੇ ਹਾਂ। ਜਦ ਮੈਂ ਗਿਣਾਣੇ ਸ਼ੁਰੂ ਕਰਾਂ ਤੇ ਕਾਫੀ ਨੇ। ਬੇਸਿਕਲੀ ਜਿਹੜੇ ਮੇਨ ਨੇ ਉਹ ਕੈਰੀਅਰ 411 ਹੈ, ਕੈਰੀਅਰ ਅਸ਼ੋਰ ਹੈ, ਹਾਈਵੇ ਆ, ਇੱਕ TIA ਹੈ, ਵਾਚਡੌਗ ਆ। ਇਦਾਂ ਦੇ ਜਿੰਨੇ ਵੀ ਮੇਜਰ ਪਲੇਟਫਾਰਮਸ ਨੇ ਅਮਰੀਕਾ ਦੇ ਵਿੱਚ, ਅਸੀਂ ਸਾਰੇ ਉੱਤੇ ਕੰਮ ਕਰਦੇ ਹਾਂ। ਟਾਈਮਲਾਈਨ ਕੀ ਰਹਿੰਦਾ ਰਿਪੋਰਟ ਰਿਮੂਵਲ ਦਾ? ਟਾਈਮਲਾਈਨ ਭਾਜੀ ਫਿਰ ਮੈਂ ਤੁਹਾਨੂੰ ਦੱਸਦਾ ਵੀ ਇਹ ਫਿਰ ਰਿਪੋਰਟ ਉੱਤੇ ਡਿਪੈਂਡ ਕਰਦਾ। ਪਰ ਆਪਾਂ ਜੇ ਇੱਕ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਇੱਕ ਮਿਨੀਮਮ ਟੂ ਮੈਕਸਿਮਮ ਟਾਈਮ ਫਰੇਮ ਦੀ ਗੱਲ ਕਰੀਏ, ਇਹ ਕਰੀਬਨ 20 ਮਿਨੀਮਮ 20 ਤੋਂ 45 ਡੇਜ਼ ਤੇ ਡਿਪੈਂਡ ਕਰਦਾ। ਤੁਹਾਡੇ ਫਿਕਸ ਫਰੇਟ ਗਾਰਡ ਦਾ ਕੀ ਸਕਸੈਸ ਰੇਟ ਕੀ ਹੈ? ਦੇਖੋ ਭਾਜੀ, ਇਹ ਰਿਪੋਰਟ ਟੂ ਰਿਪੋਰਟ ਡਿਪੈਂਡ ਕਰਦਾ। ਜੇ ਆਪਾਂ ਕੋਈ ਇਦਾਂ ਦੀ ਕੋਈ ਐਸਐਚ ਗਾਰੰਟੀ ਨਹੀਂ ਹੈਗੀ ਵੀ ਫਿਕਸ ਫਰੇਟ ਗਾਰਡ ਦੀ, ਪਰ ਸਾਡਾ ਵਾਸਟ ਐਕਸਪੀਰੀਅੰਸ ਤੇ ਜਿਹੜਾ ਰਿਮਾਰਕੇਬਲ ਟਰੈਕ ਰੈਕੋਰਡ ਆ, ਉਹ ਇਹ ਦੱਸਦਾ ਵੀ ਜਿੰਨੇ ਕੁ ਸਮੇਂ ਤੋਂ ਅਸੀਂ ਮਾਰਕੀਟ ਦੇ ਵਿੱਚ ਹੈਗੇ ਆ, ਅਸੀਂ ਬਹੁਤ ਕਲਾਇੰਟ ਦੀ ਸਹਾਇਤਾ ਕਰ ਚੁੱਕੇ ਹਾਂ ਜਿਨ੍ਹਾਂ ਦੀ ਗੱਡੀ ਲੀਹ ਤੋਂ ਉਤਰੀ ਹੋਈ ਸੀ, ਤੇ ਉਹਨਾਂ ਦੀਆਂ ਰਿਪੋਰਟਸ ਨੂੰ ਭਾਵੇਂ ਬੇਸ਼ੱਕ ਆਪਾਂ 20 ਤੋਂ 45 ਦਿਨ ਦਾ ਟਾਈਮ ਫਰੇਮ ਲੈਂਦੇ ਆ, 10-15 ਦਿਨ ਉੱਪਰ ਥੱਲੇ ਹੋ ਗਏ, ਪਰ ਅਸੀਂ ਉਹ ਸਕਸੈਸਫੁਲੀ ਉਹ ਚੀਜ਼ਾਂ ਨੂੰ ਰਿਮੂਵ ਕਰਾਇਆ ਹੋਇਆ ਵੀ ਉਹ ਜਿਹੜੀ ਆਪਣੀ ਰੋਜੀ ਰੋਟੀ ਕਮਾ ਸਕਣ ਤੇ ਦੁਬਾਰਾ ਉਹਨਾਂ ਦੀ ਗੱਡੀ ਲੀਹ ਤੇ ਪਈ ਹੋਈ ਹੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਆਪਣੇ ਨਾਲ ਗਗਨ ਜਿਹੜੇ ਉਹ ਜੁੜਨਗੇ ਫਿਕਸ ਫਰੇਟ ਗਾਰਡ ਤੋਂ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਜਿਹੜੀਆਂ ਅਕਸਰ ਲੋਕਾਂ ਦੇ ਜਾਂ ਕੰਪਨੀਜ਼ ਦੇ ਉਲਟ ਨੈਗੇਟਿਵ ਰਿਪੋਰਟਸ ਜਿਹੜੀਆਂ ਉਹ ਦਾਖਲ ਹੋ ਜਾਂਦੀਆਂ, ਉਹ ਕਰ ਦਿੱਤੀਆਂ ਜਾਂਦੀਆਂ ਆ, ਉਹਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਉਹਦੇ ਵਿੱਚ ਕਿੱਦਾਂ ਮਦਦ ਕਰ ਸਕਦੇ ਆ, ਉਹਦੇ ਬਾਰੇ ਗੱਲ ਕਰਦੇ ਹਾਂ। ਗਗਨ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਜੀ, ਔਰ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਪਹਿਲੀ ਵਾਰੀ ਤੁਹਾਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਗਗਨ, ਸ਼ੁਰੂਆਤ ਜਿਹੜੀ ਆਪਾਂ ਇਸੇ ਗੱਲ ਤੋਂ ਕਰ ਲੈਂਦੇ, ਪ੍ਰੋਸੈਸ ਕੀ ਹੁੰਦਾ ਆ ਜਿਹੜਾ ਤੁਹਾਡੇ ਜਿਹੜਾ ਫਰੇਟ ਗਾਰਡ ਜਾਂ ਕੈਰੀਅਰ 411 ਦੀਆਂ ਜਿਹੜੀਆਂ ਨੈਗੇਟਿਵ ਰਿਪੋਰਟਸ ਆ ਜਾਂਦੀਆਂ ਆ, ਜਿਹੜੀਆਂ ਨਕਲੀ ਰਿਪੋਰਟਸ ਹੁੰਦੀਆਂ ਆ ਕਿਸੇ ਕੰਪਨੀ ਨੂੰ ਟਾਰਨਿਸ਼ ਕਰਨ ਦੇ ਲਈ, ਜਾਂ ਜਿੱਦਾਂ ਵੀ ਕੋਈ ਵੀ ਉਸ ਦੇ ਪਿੱਛੇ ਕਾਰਨ ਹੋਵੇ, ਪ੍ਰੋਸੈਸ ਕੀ ਹੁੰਦਾ ਇਹਨਾਂ ਰਿਪੋਰਟਸ ਨੂੰ ਰਿਮੂਵ ਕਰਨ ਦਾ? ਦੇਖੋ ਭਾਜੀ, ਪ੍ਰੋਸੈਸ ਇਹਦਾ ਇਦਾਂ ਹੁੰਦਾ ਵੀ ਸਾਡੀ ਇੱਕ ਅਟਾਰਨੀਜ਼ ਦੀ ਇਨ ਹਾਊਸ ਅਟਾਰਨੀਜ਼ ਦੀ ਇੱਕ ਐਕਸਪਰਟਾਈਜ਼ ਟੀਮ ਹੈਗੀ ਆ। ਜਿਹੜੇ ਸਾਡੇ ਲਾਇਰਸ ਨੇ ਉਹ ਪਹਿਲਾਂ ਤੁਹਾਡੇ ਜੋ ਵੀ ਕੋਈ ਆਉਂਦਾ ਵਾ ਟਰੱਕਰ ਇਸ ਇੰਡਸਟਰੀ ਨਾਲ ਜੁੜਿਆ ਹੈ, ਉਹਨੂੰ ਜਿਹਨੂੰ ਕੋਈ ਪ੍ਰੋਬਲਮ ਆ, ਆਪਾਂ ਉਹਦਾ ਪੂਰਾ ਪਹਿਲਾਂ ਕੇਸ ਨੂੰ ਸਟੱਡੀ ਕਰਦੇ ਆ ਜੀ। ਕੇਸ ਸਟੱਡੀ ਕਰਨ ਤੋਂ ਬਾਅਦ ਜਿੰਨੀਆਂ ਵੀ ਲੀਗਲ ਗਾਈਡਲਾਈਨਸ ਨੇ ਉਹਨੂੰ ਫੋਲੋ ਕਰਦੇ ਹੋਏ ਆਪਾਂ ਬ੍ਰੋਕਰ ਨੂੰ ਅਪਰੋਚ ਕਰਦੇ ਆ। ਤੇ ਉਹਦੇ ਨਾਲ ਫਿਰ ਕੀ ਹੁੰਦਾ ਜੀ, ਆਪਾਂ ਦੇयर ਆਰ ਡਿਫਰੈਂਟ ਕਾਈਂਡ ਆਫ ਕਮਿਊਨੀਕੇਸ਼ਨ ਵਿਦ ਦ ਬ੍ਰੋਕਰ, ਭਾਵੇਂ ਈਮੇਲਸ ਹੋਵੇ ਜਾਂ ਟੈਲੀਫੋਨ ਕਾਲਸ ਨੇ, ਜਾਂ ਆਪਾਂ ਸਰਟੀਫਾਈਡ ਮੇਲਸ ਦੀ ਗੱਲ ਕਰੀਏ, ਉਹ ਤੇ ਡਿਮਾਂਡ ਲੈਟਰਸ ਵੀ ਆ ਜਾਂਦੀਆਂ। ਪਰ ਇਹ ਸਾਰੀਆਂ ਜਿਹੜਾ ਇਹ ਪ੍ਰੋਸੈਸ ਹੈ, ਬੜਾ ਲੀਗਲ ਪ੍ਰੋਸੈਸ ਹੈ, ਉਹਦੇ ਹੈਲਪ ਦੇ ਨਾਲ ਅਸੀਂ ਬ੍ਰੋਕਰ ਨੂੰ ਅਪਰੋਚ ਕਰਦੇ ਹਾਂ ਤੇ ਕਨਵਿੰਸ ਕਰਦੇ ਹਾਂ ਵੀ ਜਿਹੜੀ ਨੈਗੇਟਿਵ ਰਿਪੋਰਟ ਆ ਉਹਨੂੰ ਰਿਮੂਵ ਕੀਤਾ ਜਾਵੇ। ਠੀਕ ਹੈ। ਯੂਜੂਅਲੀ ਕਿੰਨਾ ਕੁ ਖਰਚਾ ਆ ਜਾਂਦਾ ਹੈ ਜਿਹੜੀ ਫਰੇਟ ਗਾਰਡ ਦੀ ਰਿਪੋਰਟ ਜਾਂ ਕੋਈ ਵੀ ਇੱਦਾਂ ਦੀ ਸਿਮਿਲਰ ਨੈਗੇਟਿਵ ਲੌਜਿਸਟਿਕ ਰਿਪੋਰਟਸ ਜਿਹੜੀਆਂ ਹੁੰਦੀਆਂ ਵੀ ਉਹਨਾਂ ਨੂੰ ਰਿਮੂਵ ਕਰਨ ਦਾ? ਜਿਹੜਾ ਖਰਚੇ ਦੀ ਆਪਾਂ ਗੱਲ ਕਰੀਏ, ਇਹ ਡਿਪੈਂਡ ਕਰਦਾ ਜੀ ਰਿਪੋਰਟ ਟੂ ਰਿਪੋਰਟ। ਉਹ ਰਿਪੋਰਟ ਕਿਹੜੇ ਪਲੇਟਫਾਰਮ ਤੇ ਆ, ਉਹ ਰਿਪੋਰਟ ਕਿੰਨੀ ਪੁਰਾਣੀ ਆ, ਉਹ ਕਿਸ ਚੀਜ਼ ਦੀ ਰਿਪੋਰਟ ਆ, ਤੇ ਉਸ ਜਿਹੜੀ ਕੇਸ ਦੀ ਕੰਪਲੈਕਸਿਟੀ ਤੇ ਵੀ ਬੜਾ ਡਿਪੈਂਡ ਕਰਦਾ ਜੀ ਜਿਹੜਾ ਖਰਚੇ ਦੀ ਗੱਲ ਆ। ਪਰ ਆਪਾਂ ਜੇ ਇਨ ਜਨਰਲ ਗੱਲ ਕਰੀਏ, ਇਹ 3000 ਦਾ ਖਰਚਾ ਹੁੰਦਾ ਜਿਹੜਾ ਅਟਾਰਨੀ ਚਾਰਜ ਕਰਦਾ ਵਾ, ਜਿਹੜੀ ਲੀਗਲ ਟੀਮ ਜਿਹੜਾ ਕੰਮ ਕਰਦੀ ਹੈ ਕੇਸ ਦੇ ਉੱਪਰ।
ਪਰ ਉਹਦੇ ਨਾਲ ਇੱਕ ਹੋਰ ਬੈਨੀਫਿਟ ਆਪਾਂ ਜ਼ਰੂਰ ਨਾਲ ਐਡ ਆਨ ਕਰਦੇ ਹਾਂ ਵੀ ਜਿਹੜਾ ਪੰਜਾਬੀ ਰੇਡੀਓ ਯੂਐਸਏ ਤੋਂ ਸਾਨੂੰ ਕਾਲ ਕਰਦਾ ਵਾ ਤੁਹਾਡੇ ਰੈਫਰੈਂਸ ਤੇ ਮੈਂ ਪਲੀਜ਼ ਆਪਣੇ ਜਿੰਨੇ ਵੀ ਤੁਹਾਡੇ ਸਰੋਤਿਆਂ ਨੂੰ ਰਿਕੁਐਸਟ ਕਰੂੰਗਾ ਜਦੋਂ ਵੀ ਫਿਕਸ ਰੇਟ ਕਾਰਡ ਨੂੰ ਕਾਲ ਕਰਨ ਤੇ ਉਹਦੇ ਨਾਲ ਤੁਹਾਡੇ ਪੰਜਾਬੀ ਰੇਡੀਓ ਯੂਐਸਏ ਦਾ ਹਵਾਲਾ ਜ਼ਰੂਰ ਦੇਣ ਦੇ ਜਿਹਦੇ ਨਾਲ ਉਹ ਆਪਣੇ $500 ਨੂੰ ਸੇਵ ਕਰਦੇ ਆ। ਆਪਾਂ ਡਿਸਕਾਊਂਟ ਆਫਰ ਕਰ ਰਹੇ ਹਾਂ ਜਿਹੜੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਨੂੰ ਕਾਲ ਕਰ ਰਿਹਾ ਜੀ। ਠੀਕ ਹੈ। ਯੂਜੂਅਲੀ ਕਿਹੜੇ ਪਲੇਟਫਾਰਮ ਹੁੰਦੇ ਆ ਜਿਨ੍ਹਾਂ 'ਤੇ ਇੱਦਾਂ ਦੀਆਂ ਰਿਪੋਰਟਸ ਜਾਂਦੀਆਂ ਆ, ਜਿੱਦਾਂ ਕੋਈ ਫਰੇਟ ਗਾਰਡ ਆ, ਕੈਰੀਅਰ 411 ਆ, ਕੈਰੀਅਰ 411 ਆ, ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਪਲੇਟਫਾਰਮਸ ਆ ਜਿਨ੍ਹਾਂ ਦੇ ਉੱਤੇ ਇੱਦਾਂ ਦੀਆਂ ਰਿਪੋਰਟਸ ਚਾੜੀਆਂ ਜਾਂਦੀਆਂ? ਡੈਫੀਨੇਟਲੀ ਜੀ, ਫਰੇਟ ਕਾਰਡ ਰਿਪੋਰਟਸ ਜਿਹੜੀ ਆ ਕੈਰੀਅਰ 411 ਦੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਨਾਲ ਹੋਰ ਬੜੇ ਮੇਜਰ ਪਲੇਟਫਾਰਮਸ ਆ। ਸਭ ਤੋਂ ਮੇਨ ਚੀਜ਼ ਆ ਵੀ ਅਸੀਂ ਸਾਰੇ ਮੇਜਰ ਪਲੇਟਫਾਰਮ 'ਤੇ ਕੰਮ ਕਰਦੇ ਹਾਂ। ਜਦ ਮੈਂ ਗਿਣਾਣੇ ਸ਼ੁਰੂ ਕਰਾਂ ਤੇ ਕਾਫੀ ਨੇ। ਬੇਸਿਕਲੀ ਜਿਹੜੇ ਮੇਨ ਨੇ ਉਹ ਕੈਰੀਅਰ 411 ਹੈ, ਕੈਰੀਅਰ ਅਸ਼ੋਰ ਹੈ, ਹਾਈਵੇ ਆ, ਇੱਕ TIA ਹੈ, ਵਾਚਡੌਗ ਆ, ਤੇ ਇਦਾਂ ਦੇ ਜਿੰਨੇ ਵੀ ਮੇਜਰ ਪਲੇਟਫਾਰਮਸ ਨੇ ਅਮਰੀਕਾ ਦੇ ਵਿੱਚ, ਅਸੀਂ ਸਾਰਿਆਂ ਉੱਤੇ ਕੰਮ ਕਰਦੇ ਹਾਂ ਜੀ। ਤੇ ਇਹ ਜਦੋਂ ਤੁਸੀਂ ਕੰਮ ਕਰਦੇ ਆ ਤਾਂ ਉਦੋਂ ਫਿਰ ਸਾਰੇ ਹੀ ਪਲੇਟਫਾਰਮਸ ਇਹਦੇ ਵਿੱਚ ਹੁੰਦੇ ਆ, ਜਾਂ ਜਦੋਂ ਕਿਸੇ ਦਾ ਤੁਸੀਂ ਕਰਦੇ ਆ ਵੀ ਹਾਂ ਨੈਗੇਟਿਵ ਰਿਪੋਰਟਸ ਕੱਢਣੀਆਂ ਆ, ਉਦੋਂ ਫਿਰ ਸਾਰੇ ਪਲੇਟਫਾਰਮਸ ਤੋਂ ਰਿਮੂਵ ਕਰਵਾਈਆਂ ਜਾਂਦੀਆਂ? ਨਹੀਂ ਜੀ, ਇਹ ਡਿਪੈਂਡ ਕਰਦਾ ਵੀ ਉਹ ਜਿਹੜੀ ਨੈਗੇਟਿਵ ਰਿਪੋਰਟ ਆ ਕਿਸ ਪਲੇਟਫਾਰਮ ਤੇ ਬ੍ਰੋਕਰ ਨੇ ਫਾਈਲ ਕੀਤੀ ਹੋਈ ਆ। ਇਹ ਜ਼ਰੂਰੀ ਨਹੀਂ ਵੀ ਇੱਕ ਜਿਹੜੀ ਤੁਹਾਡੀ ਇੱਕ ਨੈਗੇਟਿਵ ਰਿਪੋਰਟ ਆ ਸਾਰੇ ਪਲੇਟਫਾਰਮ 'ਤੇ ਹੋਊਗੀ। ਯੂਜੂਅਲੀ ਜਿਹੜੇ ਬ੍ਰੋਕਰ ਜਿਹੜਾ ਮੋਸਟ ਆਫ ਦਾ ਟਾਈਮਸ ਆ 411 ਜਾਂ ਹਾਈਵੇ ਨੂੰ ਚੂਜ਼ ਕਰਦੇ ਬ੍ਰੋਕਰ। ਇਹ ਡਿਪੈਂਡ ਕਰਦਾ ਜੀ ਉਸ ਕੇਸ ਬ੍ਰੋਕਰ ਨੇ ਕਿਸ ਪਲੇਟਫਾਰਮ ਦੇ ਉੱਤੇ ਰਿਪੋਰਟ ਪਾਈ ਹੋਈ, ਆਪਾਂ ਉਹਨੂੰ ਚੈਲੰਜ ਕਰਦੇ ਹਾਂ। ਠੀਕ ਹੈ। ਟਾਈਮਲਾਈਨ ਕੀ ਰਹਿੰਦਾ ਰਿਪੋਰਟ ਰਿਮੂਵਲ ਦਾ? ਟਾਈਮਲਾਈਨ ਭਾਜੀ ਫਿਰ ਮੈਂ ਤੁਹਾਨੂੰ ਦੱਸਦਾ ਵੀ ਇਹ ਫਿਰ ਰਿਪੋਰਟ ਉੱਤੇ ਡਿਪੈਂਡ ਕਰਦਾ, ਪਰ ਆਪਾਂ ਜੇ ਇੱਕ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਇੱਕ ਮਿਨੀਮਮ ਟੂ ਮੈਕਸਿਮਮ ਟਾਈਮ ਫਰੇਮ ਦੀ ਗੱਲ ਕਰੀਏ, ਇਹ ਕਰੀਬਨ 20 ਤੋਂ 45 ਡੇਜ਼ ਤੇ ਡਿਪੈਂਡ ਕਰਦਾ। ਪਰ ਇਹਦੇ ਨਾਲ ਇੱਕ ਹੋਰ ਚੀਜ਼ ਆ ਵੀ ਜਿਹੜਾ ਸਾਡਾ ਕਲਾਇੰਟ ਆ ਸਾਨੂੰ ਡਾਕੂਮੈਂਟੇਸ਼ਨ ਕਿੰਨੀ ਜਲਦੀ ਪ੍ਰੋਵਾਈਡ ਕਰਦਾ, ਤੇ ਇਹਦੇ ਉੱਤੇ ਵੀ ਡਿਪੈਂਡ ਕਰਦਾ। ਪਰ ਫਿਰ ਵੀ ਤੁਸੀਂ ਕਿਤੇ ਨਾ ਕਿਤੇ 20 ਤੋਂ 45 ਦਿਨ ਦਾ ਟਾਈਮ ਫਰੇਮ ਲੈ ਕੇ ਚਲੋ ਜੀ। ਠੀਕ ਹੈ। ਤੁਸੀਂ ਦੱਸਿਆ ਸੀਗਾ ਵੀ ਤੁਹਾਡੀ ਲਾਅ ਫਰਮਸ ਦੇ ਨਾਲ ਲੀਗਲ ਪ੍ਰੋਫੈਸ਼ਨਲ ਅਟਰਨੀਜ਼ ਦੀ ਟੀਮ ਆ। ਕਿਹੜੀਆਂ ਲਾਅ ਫਰਮਸ ਦੇ ਨਾਲ ਜਾਂ ਕਿਹੜੇ ਲੀਗਲ ਪ੍ਰੋਫੈਸ਼ਨਲ ਆ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਆ? ਦੇਖੋ ਜੀ, ਇਹ ਬੜਾ ਵਧੀਆ ਕੁਐਸਚਨ ਆ। ਜਿਹੜੀ ਸਾਡੀ ਲਾਅ ਫਰਮ ਆ, ਸਾਡੀ ਇਨ ਹਾਊਸ ਅਟਰਨੀਜ਼ ਦੀ ਬਹੁਤ ਵੱਡੀ ਟੀਮ ਆ। ਸਾਡਾ ਜਿਹੜਾ ਆਫਿਸ ਆ ਉਹ ਕੈਲੀਫੋਰਨੀਆ ਦੀ ਲਾਸ ਐਂਜਲਸ ਕਾਉਂਟੀ ਦੇ ਵਿੱਚ ਆ, ਪਰ ਅਸੀਂ ਜਿਹੜੇ ਸਾਡੇ ਅਟਰਨੀਜ਼ ਨੇ, ਜਿਹੜੀ ਸਾਡੀ ਲਾਅ ਫਰਮ ਆ, ਉਹ ਸਾਡੀਆਂ ਸਾਰੀਆਂ ਸਟੇਟਸ ਦੇ ਵਿੱਚ ਅਵੇਲੇਬਲ ਨੇ। ਸਾਡੇ ਕੋਲ ਕੇਸ ਹੁਣ ਮੰਨ ਕੇ ਚਲੋ ਬ੍ਰੋਕਰ ਕੈਲੀਫੋਰਨੀਆ ਦਾ ਵਾ ਤੇ ਜਿਹੜਾ ਕੈਰੀਅਰ ਆ ਉਹ ਨਿਊਯਾਰਕ ਦਾ ਵਾ, ਤੇ ਸਾਨੂੰ ਉਸ ਸਿਚੁਏਸ਼ਨ ਦੇ ਹਿਸਾਬ ਨਾਲ ਸਾਨੂੰ ਚੂਜ਼ ਕਰਨਾ ਪੈਂਦਾ ਵੀ ਸਾਨੂੰ ਕਿਹੜੇ ਅਟਰਨੀ ਦੇ ਨਾਲ ਕਿਸ ਟਾਈਮ ਤੇ ਆਪਾਂ ਨੂੰ ਫੋਲੋ ਅਪ ਕਰੀਏ, ਤੇ ਰਿਪੋਰਟ ਬ੍ਰੋਕਰ ਕਿੱਥੋਂ ਦਾ ਵਾ ਤੇ ਟਰੱਕਰ ਕਿੱਥੋਂ ਦਾ ਵਾ। ਇਸ ਕਰਕੇ ਸਾਡੇ ਜਿੰਨੀਆਂ ਅਮਰੀਕਾ ਦੀਆਂ ਸਟੇਟਸ ਨੇ, ਸਾਰੀਆਂ ਸਟੇਟਸ ਦੇ ਵਿੱਚ ਸਾਡੇ ਲਾਅ ਫਰਮ, ਸਾਡੇ ਅਟਰਨੀ ਨਾਲ ਟਾਈ ਅਪਸ ਹੈਗੇ ਨੇ, ਜਿਹੜੇ ਕੋਈ ਵੀ ਕੇਸ ਸਾਡੇ ਕੋਲ ਆਉਂਦਾ ਤੇ ਉਸੇ ਹਿਸਾਬ ਦੇ ਨਾਲ ਉਹਨੂੰ ਅੱਗੇ ਪ੍ਰੋਸੀਡ ਕਰਦੇ ਆ। ਓਕੇ। ਕਿਹੜੇ ਐਵੀਡੈਂਸ ਜਾਂ ਡਾਕੂਮੈਂਟੇਸ਼ਨਸ ਆ ਇਸ ਰਿਮੂਵਲ ਪ੍ਰੋਸੈਸ ਦੇ ਲਈ ਚਾਹੀਦੇ ਹੁੰਦੇ ਆ ਤੁਹਾਨੂੰ ਕਲਾਇੰਟ ਦੇ ਵੱਲੋਂ? ਦੇਖੋ ਜੀ, ਆਪਾਂ ਬੇਸਿਕਲੀ ਗੱਲ ਕਰੀਏ, ਸਭ ਤੋਂ ਪਹਿਲਾਂ ਜਿਹੜੀ ਉਹਦੀ ਰਿਪੋਰਟ ਆ, ਜਿਹੜੀ ਫਰੇਟ ਕਾਰਡ ਰਿਪੋਰਟ ਆ, ਉਹ ਸਭ ਤੋਂ ਬੇਸਿਕ ਨੈਸੈਸਿਟੀ ਆ। ਉਹਦੇ ਤੋਂ ਹੀ ਪਤਾ ਲੱਗਦਾ ਵੀ ਕਿਹੜੇ ਪਲੇਟਫਾਰਮ ਤੇ ਬ੍ਰੋਕਰ ਨੇ ਕੰਪਲੇਂਟ ਕੀਤੀ ਹੋਈ ਆ। ਉਸ ਤੋਂ ਬਾਅਦ ਆਪਾਂ ਰੇਟ ਕਨਫਰਮੇਸ਼ਨ ਦੀ ਗੱਲ ਕਰੀਏ, ਉਹ ਈਮੇਲਸ ਜਾਂ ਹੋਰ ਕੋਈ ਮੋਡ ਆਫ ਕਮਿਊਨੀਕੇਸ਼ਨ ਵਿਦ ਦ ਬ੍ਰੋਕਰ, ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਅਸੀਂ ਤਾਂ ਮੰਗਦੇ ਹਾਂ ਵੀ ਜਿਹੜਾ ਕੋਈ ਵੀ ਕਲਾਇੰਟ ਸਾਡੇ ਕੋਲ ਆਉਂਦਾ, ਉਹਦੇ ਕੇਸ ਨੂੰ ਆਪਾਂ ਚੰਗੀ ਤਰ੍ਹਾਂ ਐਨਾਲਾਈਜ਼ ਕਰਕੇ, ਸਟੱਡੀ ਕਰਕੇ ਤੇ ਕੇਸ ਨੂੰ ਮਜ਼ਬੂਤ ਕਰੀਏ ਤੇ ਉਸ ਨੂੰ ਲੀਗਲ ਪ੍ਰੋਸੀਡਿੰਗ ਦੇ ਵਿੱਚ ਪਾ ਕੇ ਤੇ ਬ੍ਰੋਕਰ ਦੇ ਅਗੇਂਸਟ ਆਪਾਂ ਉਹ ਕੇਸ ਨੂੰ ਫਾਈਲ ਕਰ ਸਕੀਏ। ਇਸ ਦਾ ਕੈਰੀਅਰ ਵੱਲੋਂ ਮਿਲਦੀ ਆ, ਅਸੀਂ ਉਹਨੂੰ ਰਿਕਮੈਂਡ ਕਰਦੇ ਹਾਂ ਵੀ ਹਰ ਇੱਕ ਤਰ੍ਹਾਂ ਦੀ ਕਮਿਊਨੀਕੇਸ਼ਨ, ਭਾਵੇਂ ਮੈਸੇजेस ਨੇ, ਈਮੇਲਸ ਨੇ, ਉਹ ਸਾਰਾ ਕੁਝ ਸਾਨੂੰ ਦਿੱਤਾ ਜਾਵੇ ਜੀ। ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ, ਕੀ ਨੰਬਰ ਹੈ ਜੀ? ਦੇਖੋ ਜੀ, ਸਾਡਾ ਟੋਲ ਫ੍ਰੀ ਨੰਬਰ ਹੈਗਾ ਜੀ, ਫਿਕਸ ਰੇਟ ਕਾਰਡ ਦਾ ਇੱਕ ਟੋਲ ਫ੍ਰੀ ਨੰਬਰ ਹੈ, ਤੇ ਤੁਸੀਂ ਸਾਨੂੰ ਜਦੋਂ ਮਰਜ਼ੀ ਉਹਦੇ ਤੇ ਕੰਟੈਕਟ ਕਰ ਸਕਦੇ ਹੋ। ਸਾਡਾ ਟੋਲ ਫ੍ਰੀ ਨੰਬਰ ਹੈ ਜੀ 855 447 5155। ਮੈਂ ਫਿਰ ਰਿਪੀਟ ਕਰਦਾ ਨਾ ਜੀ ਆਪਣੇ ਸਰੋਤਿਆਂ ਲਈ, 855 447 5155। ਠੀਕ ਹੈ ਜੀ। ਸੋ ਇਹ ਜਿਹੜੀ ਜਦੋਂ ਇਹ ਰਿਪੋਰਟ ਕੀਤੀ ਜਾਂਦੀ ਆ, ਜੇ ਮੰਨ ਲਓ ਵੀ ਉਹ ਰਿਪੋਰਟ ਰਿਮੂਵ ਨਹੀਂ ਹੋਈ, ਜਿਹੜੀ ਤੁਸੀਂ ਲੈਟਰ ਘੱਲਦੇ ਆ ਜਾਂ ਜਿੱਦਾਂ ਵੀ ਆ ਡਿਮਾਂਡ ਲੈਟਰ ਜਿਹੜੀ ਉਹ ਹੁੰਦੀ ਆ, ਸੋ ਉਸ ਤੋਂ ਬਾਅਦ ਫਿਰ ਕੀ ਵਾਪਰਦਾ ਹੈ? ਸੋ ਲਾਈਕ ਤੁਸੀਂ ਉਹਨਾਂ ਨੂੰ ਘੱਲਤਾ, ਤੁਸੀਂ ਕਲਾਇੰਟ ਵੱਲੋਂ ਉਹਨਾਂ ਨੂੰ ਚਿੱਠੀ ਲਿਖੀ, ਸੋ ਵਾਟ ਹੈਪਨਸ ਨੈਕਸਟ? ਦੇਖੋ ਜੀ, ਬ੍ਰੋਕਰ ਨੂੰ
ਕਰਨ ਦਾ ਬਹੁਤ ਸਾਰੇ ਜ਼ਰੀਏ ਨੇ। ਫੋਨ ਕਾਲ ਹੁੰਦੀ ਹੈ। ਜੇ ਡਿਮਾਂਡ ਲੈਟਰ ਤੇ ਜਾ ਕੇ ਵੀ ਨਹੀਂ ਕਿਤੇ ਕੰਮ ਬਣਦਾ ਤੇ ਆਪਾਂ ਉਹ ਡਿਮਾਂਡ ਲੈਟਰ ਭਰਨੇ ਪੈਂਦੀਆਂ। ਪਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਆਪਣੇ ਕੋਲ ਡਿਫਰੈਂਟ ਤਰੀਕਾ ਆਉਂਦਾ, ਵੀ ਰੀਚ ਟੂ ਦਾ ਬ੍ਰੋਕਰ ਥਰੂ ਦਾ ਸਟੇਟ ਅਥਾਰਟੀਜ਼। ਜਿਹੜੀ ਸਟੇਟ ਰੈਗੂਲੇਸ਼ਨ ਅਥਾਰਟੀ ਆ, ਅਸੀਂ ਉਹਦੇ ਨਾਲ, ਉਹਦੀ ਇਨਵੋਲਵਮੈਂਟ ਦੇ ਨਾਲ ਅਸੀਂ ਬ੍ਰੋਕਰ ਨੂੰ ਅਪਰੋਚ ਕਰਦੇ ਆ। ਤੇ ਲਾਸਟ ਬਟ ਨਾਟ ਦਾ ਲੀਸਟ, ਇਸ ਤੋਂ ਬਾਅਦ ਸਾਡੇ ਕੋਲ ਆਉਂਦਾ, ਅਸੀਂ ਬ੍ਰੋਕਰ ਨੂੰ ਸੂ ਕਰਦੇ ਆ। ਠੀਕ ਹੈ ਜੀ। ਸੂ ਕਰਨ ਦੇ ਨਾਲ ਕੀ ਹੁੰਦਾ, ਬ੍ਰੋਕਰ ਦੇ ਉੱਤੇ ਕੰਪਲਾਈਂਸ ਪ੍ਰੈਸ਼ਰ ਵੱਧ ਜਾਂਦਾ। ਹੁਣ ਬ੍ਰੋਕਰ ਨੂੰ ਵੀ ਪਤਾ ਵੀ ਮੇਰੇ ਉੱਤੇ ਜਿਹੜਾ ਲੀਗਲ ਲਾਅ ਸੂਟ ਫਾਈਲ ਹੋ ਰਿਹਾ ਤੇ ਮੇਰੇ ਉੱਤੇ ਕਾਨੂੰਨੀ ਸਕੰਜਾ ਕੱਸਿਆ ਜਾ ਰਿਹਾ। ਇਸ ਕਰਕੇ ਫਿਰ ਉਹ ਆਟੋਮੈਟਿਕ ਉਸ ਨਾਲ ਕਨਵਿੰਸ ਹੁੰਦਾ ਵਾ ਤੇ ਉਹ ਜਿਹੜਾ ਫਰੇਟ ਗਾਰਡ ਦੇ ਉੱਤੇ ਜਿਹੜੀ ਰਿਪੋਰਟ ਪਾਈ ਹੁੰਦੀ ਆ ਉਹਦੇ ਕਲਾਇੰਟ ਦੇ ਫੇਵਰ 'ਚ ਉਹਨੂੰ ਕਢਾਉਣ ਦੀ ਕੋਸ਼ਿਸ਼ ਕਢਾਉਂਦਾ ਉਹਦੇ ਵਿੱਚੋਂ। ਠੀਕ ਹੈ। ਸੋ ਫਾਰ ਤੁਹਾਡੇ ਫਿਕਸ ਫਰੇਟ ਗਾਰਡ ਦਾ ਕੀ ਸਕਸੈਸ ਰੇਟ ਕੀ ਆ? ਦੇਖੋ ਭਾਜੀ, ਇਹ ਰਿਪੋਰਟ ਟੂ ਰਿਪੋਰਟ ਡਿਪੈਂਡ ਕਰਦਾ। ਜੇ ਆਪਾਂ ਕੋਈ ਇਦਾਂ ਦੀ ਕੋਈ ਐਸ ਸੱਚ ਗਾਰੰਟੀ ਨਹੀਂ ਹੈਗੀ ਵੀ ਫਿਕਸ ਫਰੇਟ ਗਾਰਡ ਦੀ, ਪਰ ਸਾਡਾ ਵਾਸਟ ਐਕਸਪੀਰੀਅੰਸ ਤੇ ਜਿਹੜਾ ਰਿਮਾਰਕੇਬਲ ਟਰੈਕ ਰੈਕਰਡ ਆ, ਉਹ ਇਹ ਦੱਸਦਾ ਵੀ ਜਿੰਨੇ ਕੁ ਸਮੇਂ ਤੋਂ ਅਸੀਂ ਮਾਰਕੀਟ ਦੇ ਵਿੱਚ ਹੈਗੇ ਆ, ਅਸੀਂ ਬਹੁਤ ਕਲਾਇੰਟ ਦੀ ਸਹਾਇਤਾ ਕਰ ਚੁੱਕੇ ਹਾਂ ਜਿਨ੍ਹਾਂ ਦੀ ਗੱਡੀ ਲੀਹ ਤੋਂ ਉਤਰੀ ਹੋਈ ਸੀ ਤੇ ਉਹਨਾਂ ਦੀਆਂ ਰਿਪੋਰਟਸ ਨੂੰ ਭਾਵੇਂ ਬੇਸ਼ੱਕ ਆਪਾਂ 20 ਤੋਂ 45 ਦਿਨ ਦਾ ਟਾਈਮ ਫਰੇਮ ਲੈਂਦੇ ਆ, 10-15 ਦਿਨ ਉੱਪਰ ਥੱਲੇ ਹੋ ਗਏ, ਪਰ ਅਸੀਂ ਉਹ ਸਕਸੈਸਫੁਲੀ ਉਹ ਚੀਜ਼ਾਂ ਨੂੰ ਰਿਮੂਵ ਕਰਾਇਆ ਹੋਇਆ ਵੀ ਉਹ ਜਿਹੜੀ ਆਪਣੀ ਰੋਜੀ ਰੋਟੀ ਕਮਾ ਸਕਣ ਤੇ ਦੁਬਾਰਾ ਉਹਨਾਂ ਦੀ ਗੱਡੀ ਲੀਹ ਤੇ ਪਈ ਹੋਈ ਹੈ। ਜੀ। ਜਦੋਂ ਲੀਗਲ ਪ੍ਰੋਸੈਸ ਤੁਸੀਂ ਕਰਦੇ ਆ ਕਿਸੇ ਕਲਾਇੰਟ ਵੱਲੋਂ, ਕੀ ਉਸ ਨੂੰ ਉਹਦਾ ਬੈਡ ਇਫੈਕਟ ਤਾਂ ਨਹੀਂ ਸਾਹਮਣਾ ਕਰਨਾ ਪੈਂਦਾ? ਇਹ ਇਨਫੋਰਮੇਸ਼ਨ ਜਦੋਂ ਕਰਦੇ ਆ ਕਿਤੇ ਇਹ ਤਾਂ ਨਹੀਂ ਹੁੰਦਾ ਵੀ ਉਹਨਾਂ ਚਿਰ ਤੱਕ ਉਹਨਾਂ ਦੇ ਫਿਰ ਜਿਹੜੇ ਲੋਡਸ ਆ ਜਾਂ ਉਹਨਾਂ ਨੂੰ ਮਿਲਣ ਦੇ ਵਿੱਚ ਦਿੱਕਤ ਰਹਿੰਦੀ ਹੈ? ਨਹੀਂ, ਐਸ ਸੱਚ ਕੁਛ ਨਹੀਂ ਜੀ। ਇਟਸ ਅ ਲੀਗਲ ਪ੍ਰੋਸੀਡਿੰਗ। ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ। ਅਸੀਂ ਬਿਲਕੁਲ ਲਾਅ ਨੂੰ ਫੋਲੋ ਕਰਦੇ ਹੋਏ ਜਿਹੜੀ ਲਾਅ ਦੀਆਂ ਗਾਈਡਲਾਈਨਸ ਨੇ, ਨਾਲੇ ਜਿਹੜੇ ਸਾਡੇ ਅਟਰਨੀਜ਼ ਨੇ ਉਸ ਟਰਾਂਸਪੋਰਟੇਸ਼ਨ ਤੇ ਲੌਜਿਸਟਿਕ ਸੈਕਟਰ ਦੇ ਵਿੱਚ ਬਹੁਤ ਮਾਹਿਰ ਨੇ। ਉਹਨਾਂ ਕੋਲ ਬਹੁਤ ਐਕਸਪੀਰੀਅੰਸ ਹੈ, ਪੁਰਾਣੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ। ਅਸੀਂ ਜਿਹੜਾ ਵੀ ਕੋਈ ਕੰਮ ਕਰਦੇ ਆ ਉਹਨਾਂ ਦੀ ਪ੍ਰੋਸੀਡਿੰਗਸ ਦੇ ਨਾਲ ਹੀ ਕੰਮ ਕਰਦੇ ਆ। ਇਸ ਨਾਲ ਕਲਾਇੰਟ ਨੂੰ ਹੈਲਪ ਮਿਲਣੀ ਆ, ਰਿਪੋਰਟ ਨਿਕਲਣ ਨਾਲ ਹੈਲਪ ਮਿਲਣੀ ਆ। ਕੋਈ ਇਨ ਫਿਊਚਰ ਦੇ ਵਿੱਚ ਕੋਈ ਕਲਾਇੰਟ ਨੂੰ ਪਰੇਸ਼ਾਨੀ ਇਹਦੀ ਬਿਲਕੁਲ ਨਹੀਂ ਹੋ ਸਕਦੀ ਜੀ। ਤੁਹਾਡੀ ਕੰਪਨੀਜ਼ ਦੇ ਜਿਹੜੇ ਉਹਦੀ ਪ੍ਰਾਈਵੇਸੀ ਜਾਂ ਉਹਦੇ ਡਾਟੇ ਦਾ ਤਾਂ ਨਹੀਂ ਕੋਈ ਡਰ ਰਹਿੰਦਾ ਲੀਕ ਦਾ ਜਾਂ ਕੁਛ ਇੱਦਾਂ ਦਾ? ਦੇਖੋ ਜੀ, ਡਾਟਾ ਜਿਹੜਾ ਕਲਾਇੰਟ ਕੋਈ ਕੈਰੀਅਰ ਸਾਡੇ ਨਾਲ ਡਾਟਾ ਸ਼ੇਅਰ ਕਰਦਾ, ਇਟਸ ਅ ਵੈਰੀ ਸੈਂਸਿਟਿਵ ਡਾਟਾ। ਤੇ ਉਸ ਚੀਜ਼ ਦੀ ਅਸੀਂ ਵੀ ਗਾਰੰਟੀ ਲੈਂਦੇ ਹਾਂ ਵੀ ਜਿਹੜਾ ਕੋਈ ਡਾਟਾ ਸਾਡੇ ਕੋਲ ਆਉਂਦਾ, ਇਟਸ ਵੈਰੀ ਸੇਫ ਐਂਡ ਸਿਕਿਉਰ ਐਂਡ ਕੌਨਫੀਡੈਂਸ਼ੀਅਲ। ਈਵਨ ਕਿ ਜਿਹੜਾ ਡਾਟਾ ਉਹ ਕਲਾਊਡ ਇਨਕ੍ਰਿਪਟਡ ਡਾਟਾ 'ਚ ਸੇਵ ਰਹਿੰਦਾ ਵਾ। ਤੇ ਹਰ ਇੱਕ ਕਲਾਇੰਟ ਦੀ ਜਿਹੜੀ ਇਨਫੋਰਮੇਸ਼ਨ ਉਹ ਬੜੀ ਲਿਮਿਟਿਡ ਐਕਸੈਸ ਹੁੰਦੀ ਆ ਹਰ ਇੱਕ ਬੰਦੇ ਨੂੰ। ਜਿੱਦਾਂ ਕਹਿ ਕੇ ਚੱਲੀਏ ਵੀ ਕੋਈ ਕੇਸ ਆ, ਹੁਣ XYZ ਕੇਸ ਸਾਡੇ ਕੋਲ ਆਇਆ ਤੇ ਉਸ ਕੇਸ ਨੂੰ ਇੱਕ ਸਪੈਸ਼ਲ ਕੰਸਲਟੈਂਟ ਦੇ ਕੋਲ ਹੀ ਉਹ ਕੇਸ ਹੋਊਗਾ। ਇਹਦਾ ਮਤਲਬ ਵੀ ਇੱਕ ਕੇਸ ਦੀ ਜਾਣਕਾਰੀ ਇੱਕ ਕੰਸਲਟੈਂਟ ਦੇ ਕੋਲ ਆ, ਉਹ ਦੂਸਰੇ ਦੇ ਕੋਲ ਨਹੀਂ ਜਾ ਸਕਦੀ। ਇਸ ਕਰਕੇ ਬੜਾ ਲਿਮਿਟਡ ਐਕਸੈਸ ਹੁੰਦਾ ਤੇ ਅਸੀਂ ਤਦ ਤੱਕ ਉਹ ਇਨਫੋਰਮੇਸ਼ਨ ਬਾਹਰ ਕਿਸੇ ਵੀ ਕੋਈ ਵੀ ਇਦਾਂ ਦੀ ਇਨਫੋਰਮੇਸ਼ਨ ਉਹ ਬੜੀ ਸੇਫ ਐਂਡ ਸਿਕਿਉਰਲੀ ਆਪਣੇ ਕੋਲ ਸੇਫ ਰੱਖਦੇ ਆ। ਤੇ ਸਾਡੇ ਜਿੰਨੇ ਵੀ ਕਲਾਇੰਟਸ ਨੇ ਉਹਨਾਂ ਨੂੰ ਅਸੀਂ ਪੂਰਾ ਭਰੋਸਾ ਦਿੰਦੇ ਆ, ਕਿਉਂਕਿ ਆਪਣੀ ਸਾਰੀ ਸੈਂਸਿਟਿਵ ਇਨਫੋਰਮੇਸ਼ਨ ਸਾਡੇ ਨਾਲ ਸੇਵ ਕਰਦੇ ਆ। ਪਰ ਅਸੀਂ ਇੰਡਸਟਰੀ 'ਚ ਬੜੇ ਚਿਰ ਤੋਂ ਕੰਮ ਕਰ ਰਹੇ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਠੀਕ ਹੈ। ਤੇ ਤੁਸੀਂ ਇੱਕ ਵਾਰੀ ਆਪਣਾ ਮੋਡ ਆਫ ਕੰਟੈਕਟ ਜਿਹੜਾ ਆ ਉਹ ਸ਼ੇਅਰ ਕਰ ਲਿਓ ਵੀ ਕਾਲ ਦੇ ਜ਼ਰੀਏ ਜਾਂ ਫੋਨ ਨੰਬਰ ਜਿਹੜਾ ਉਹ ਸ਼ੇਅਰ ਕਰ ਲਿਓ। ਦੇਖੋ ਜੀ, ਸਾਡਾ ਫਿਕਸ ਫਰੇਟ ਗਾਰਡ ਸਾਡਾ ਕੰਪਨੀ ਦਾ ਨਾਮ ਆ। ਅਸੀਂ ਕੈਲੀਫੋਰਨੀਆ ਦੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਐਸਟੈਬਲਿਸ਼ ਆ। ਉਹ ਸਾਡਾ ਜਿਹੜਾ ਟੋਲ ਫ੍ਰੀ ਨੰਬਰ ਹੈ 855 447 5155। ਜੀ। ਤੁਸੀਂ ਕਿੱਥੇ ਲੋਕੇਟਿਡ ਹੋ ਤੇ ਲਾਇਸੈਂਸਡ ਕਿੱਥੇ ਹੋ? ਕੀ ਤੁਸੀਂ ਪੂਰੇ ਨੇਸ਼ਨ ਵਾਈਡ ਕੰਮ ਕਰਨ ਦੇ ਲਈ ਲਾਇਸੈਂਸਡ ਹੋ? ਹਾਂ ਬਿਲਕੁਲ ਜੀ, ਮੈਂ ਪਹਿਲਾਂ ਵੀ ਇਸ ਚੀਜ਼ ਤੇ ਜ਼ਿਕਰ ਕਰ ਚੁੱਕਿਆ। ਅਸੀਂ ਕੈਲੀਫੋਰਨੀਆ ਦੀ ਲਾਸ ਐਂਜਲਸ ਜੀ ਕਾਉਂਟੀ ਹੈ ਉਹਦੇ ਵਿੱਚ ਐਸਟੈਬਲਿਸ਼ ਆ, ਚੈਰਸ਼ਵਰਥ ਦੇ ਵਿੱਚ। ਪਰ ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟ 'ਚ ਕੰਮ ਕਰਦੇ ਹਾਂ। ਠੀਕ ਹੈ ਜੀ। ਸੋ ਸਰੋਤਿਓ, ਜੇ ਤੁਸੀਂ ਟਰੱਕਿੰਗ ਕੰਪਨੀ ਹੋ ਜਾਂ ਟਰੱਕਰ ਹੋ, ਇਸ ਤਰੀਕੇ ਦੇ ਨਾਲ ਤੁਹਾਡੇ ਕਈ ਜਗ੍ਹਾ ਦੇ ਉੱਤੇ ਨੈਗੇਟਿਵ ਰਿਪੋਰਟਸ ਆ ਜਿਹੜੇ ਤੁਹਾਡੇ ਬਿਜ਼ਨਸ ਨੂੰ ਹਾਰਮ ਕਰ ਰਹੀਆਂ ਆ, ਅਤੇ ਤੁਸੀਂ ਚਾਹੁੰਦੇ ਹੋ ਵੀ ਇਹ ਰਿਪੋਰਟਸ ਜਿਹੜੀਆਂ ਉਹ ਨਿਕਲ ਜਾਣ ਤਾਂ ਜੋ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਬੈਟਰ ਕਰ ਸਕੇ ਅਤੇ ਥਰਾਈਵ ਕਰੇ, ਤਾਂ ਤੁਸੀਂ ਜਿਹੜੇ ਫਿਕਸ ਫਰੇਟ ਗਾਰਡ ਵਾਲੇ ਗਗਨ ਹੁਣਾਂ ਦੇ ਨਾਲ ਕੰਟੈਕਟ ਤੁਸੀਂ ਕਰੋ ਅਤੇ ਕਾਲ ਕਰਕੇ ਜਿਹੜਾ ਇਹਨਾਂ ਦੇ ਨਾਲ ਜਿਹੜੀ ਉਹ ਤੁਸੀਂ ਸਲਾਹ ਕਰੋ। ਅਤੇ ਜਿੱਦਾਂ ਉਹਨਾਂ ਨੇ ਦੱਸਿਆ ਵੀ ਪੰਜਾਬੀ ਰੇਡੀਓ USA ਦਾ ਨਾਮ ਲੈਣ ਦੇ ਉੱਤੇ ਤੁਹਾਨੂੰ ਇੱਕ ਵਿਸ਼ੇਸ਼ $500 ਦਾ ਡਿਸਕਾਊਂਟ ਵੀ ਜਿਹੜਾ ਉਹ ਨਾਲ ਮਿਲੇਗਾ। ਅਤੇ ਗਗਨ, ਇੱਕ ਵਾਰੀ ਫੇਰ ਨੰਬਰ ਜਿਹੜਾ ਉਹ ਸ਼ੇਅਰ ਕਰ ਲਿਓ। ਬਿਲਕੁਲ ਜੀ, ਸਾਡਾ ਟੋਲ ਫ੍ਰੀ ਨੰਬਰ ਹੈ ਜੀ 855 447 5155।
ਤੇ ਸਾਡੀ ਕੰਪਨੀ ਦਾ ਨਾਮ ਹੈ ਜੀ ਫਿਕਸ ਕ੍ਰੈਡਿਟ ਕਾਰਡ। ਤੇ ਫ੍ਰੀ ਕੰਸਲਟੇਸ਼ਨ ਵਾਸਤੇ ਤੁਸੀਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ ਔਰ ਆਪਣੇ ਕੇਸ ਦੀ ਜਾਣਕਾਰੀ ਸਾਡੇ ਕੰਸਲਟੈਂਟ ਨੂੰ ਦਿਓ। ਤੇ ਇੱਕ ਹੋਰ ਚੀਜ਼ ਹੈ ਜੀ, ਜਿਹੜਾ ਤੁਹਾਡਾ ਕੱਲ ਨੂੰ ਤੁਸੀਂ ਸਾਨੂੰ ਕਾਲ ਕਰਦੇ ਹੋ ਵਾਂਸ ਯੂ ਸਾਈਨਡ ਅਪ ਵਿਦ ਅਸ, ਤੇ ਜਿਹੜਾ ਤੁਹਾਡੀ ਕੇਸ ਨੂੰ ਇੱਕ ਕੰਸਲਟੈਂਟ ਹੀ ਹੈਂਡਲ ਕਰੇਗਾ, ਇੱਕ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਤੁਹਾਡੀ ਫਾਈਲ ਤੇ ਅਸਾਈਨ ਕੀਤਾ ਜਾਏਗਾ, ਉਹ ਜੋ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਕਰੇਗਾ। ਔਰ ਕੱਲ ਨੂੰ ਤੁਹਾਡੇ ਕੋਲ ਕੋਈ ਡਾਕੂਮੈਂਟ ਦੀ ਲੋੜ ਪੈਂਦੀ ਹੈ ਤੇ ਉਹੀ ਇੱਕ ਮੋਡ ਆਫ ਕੰਟੈਕਟ ਹੋਏਗਾ ਤੁਹਾਡੇ ਨਾਲ। ਤੁਸੀਂ ਉਹਦੇ ਡਾਇਰੈਕਟ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ, ਉਹਨਾਂ ਦੀ ਪਰਸਨਲ ਈਮੇਲ ਤੇ ਵੀ ਸੰਪਰਕ ਕਰ ਸਕਦੇ ਹੋ। ਜੀ ਸੋ ਥੈਂਕ ਯੂ ਗਗਨ, ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।